अस्सलाम वालेकुम जी, मैं सरदार कमाल तो तुसी देख रहे हो सरदार कमाल ऑफिशियल चैनल। अज जिस फनकार मैं तुहाडा तारफ करवान लगा, मुलाकात करवान लगा, वो तुहाडे दिलों च वसदा है, तुहाडे टीवी ते हुंदा है, तुहाडे कवर च हुंदा है, स्क्रीन ते हुंदा है। अज मेरे कोल ने सुनिया तो होएगा बूटा गालां कढदा है, पर बूटा अजकल इंग्लैंड ज़्यादा टाइम कढदा है, बूटा अजकल आस्ट्रेलिया ज़्यादा टाइम कढदा है, बूटा अजकल दुबई ज़्यादा टाइम कढदा है। उन्होंने पूछांगे कि की वजह है कि गालां कढदे कढदे हुण तुसीं बाहर दे मुल्कां ज़्यादा टाइम कढन लग पे हो। आओ तुहाडी मुलाकात करवाइए जनाब अकरम उदास साहब। अस्सलाम वालेकुम जी, की हाल है? वालेकुम सलाम, ठीक हो भाजी? हाँ जी, गालां कढदे कढदे अचानक ठीक किवें हो गए तुसीं? नहीं, मैं पहले भी नहीं गालां कड्डियां भाजी। अच्छा ਇਹ ਤੇ ਐਵੇਂ ਗੱਲ ਬਣਾ ਲਈ ਲੋਕਾਂ ਨੇ, ਗਾਲ ਛਾਲ ਕੋਈ ਨਹੀਂ ਕੱਢੀ ਕਿਸੇ ਨੇ। नहीं तो तुसीं हुण ज़्यादातर थिएटर नूं टाइम नहीं दे रहे, इंग्लैंड हुंदे हो या आस्ट्रेलिया हुंदे हो या दुबई हुंदे हो, ते की ਇਹ ਕੋਈ ਹੋਰ ਤਰ੍ਹਾਂ ਦੀ ਕੋਈ ਮਸਰੂਫੀਅਤ ਬਣਾ ਲਈ ਹੈ ਜਾਂ ਕੀ ਹੈ? ਨਹੀਂ, ਥੀਏਟਰ ਨੂੰ ਭਾਜੀ ਪਹਿਲੇ ਵੀ ਥੀਏਟਰ ਘੱਟ ਕਰੀਦੇ ਸੀ, ਹੁਣ ਵੀ ਘੱਟ ਕਰੀਦੇ, ਇਸ ਲਈ ਕਿ ਟਾਈਮ ਹੀ ਨਹੀਂ ਇੰਨਾ ਮਿਲਦਾ। थिएटर घट करन दी की वजह? ਟਾਈਮ ਦੀ ਵਜ੍ਹਾ ਜੀ, ਟਾਈਮ ਨਹੀਂ ਇੰਨਾ ਮਿਲਦਾ ਕਿ ਮਸਾ ਹੁੰਦਾ ਕਿ ਕੰਮ ਅਸੀਂ ਲਾਹੌਰ ਕਰ ਰਹੇ ਹੁੰਦੇ ਆ, ਟੀਵੀ ਲਾਹੌਰ ਕਰ ਰਹੇ ਆ ਤੇ ਥੀਏਟਰ ਚੱਲ ਰਿਹਾ ਫੈਸਲਾਬਾਦ, ਥੀਏਟਰ ਚੱਲ ਰਿਹਾ ਪਿੰਡੀ, ਥੀਏਟਰ ਚੱਲ ਰਿਹਾ ਗੁਜਰਾਂਵਾਲੇ। सही ਉਹ ਆਉਣ ਜਾਣ ਸਫ਼ਰ, ਉਹ ਫਿਰ ਦਿਨੇ ਉਹ ਵੀ ਅਲਹਮਦੁਲਿਲਾ ਸ਼ੁਕਰ ਹੈ ਅੱਲਾ ਦੀ ਜ਼ਾਤ ਦੇ ਦਿੱਤੀ ਹਰ ਸ਼ੈ ਵੇ, ਤੇ ਫਿਰ ਬੰਦਾ ਨੱਸ ਭੱਜ ਜਾਵੇਂ ਇੰਨੀ ਕਰੀ ਜਾਏ ਫਾਇਦਾ ਕੋਈ। नहीं माशाल्लाह हुण तुहानूं नस भज्ज करने की कोई ज़रूरत ही नहीं, क्योंकि तुसीं अदाकार भी हो, नाल तुसीं हुण माशाल्लाह प्रॉपर्टी का काम कर रहे हो। ठीक है जी। हुण ਨਾਲੇ ਉਹ ਮੈਂ ਇੱਕ ਸਕੂਲ ਸ਼ੁਰੂ ਕੀਤਾ ਜੀ, ਸਕੂਲ ਦੀ ਵਜ੍ਹਾ ਤੋਂ ਨਾ ਮੈਂ ਜ਼ਿਆਦਾ ਟਾਈਮ ਕੁਛ ਸਕੂਲ ਨੂੰ ਦੇ ਰਿਹਾ ਹਾਂ। अच्छा ਉਹ ਪਹਿਲਾ ਸੀਜ਼ਨ ਹੈ ਉਹਦਾ, ਉਹ ਵੀ ਅਲਹਮਦੁਲਿਲਾ ਸ਼ੁਰੂ ਹੋ ਗਿਆ ਜੀ। ਅਲਾਈਡ ਸਕੂਲ ਜਿਹੜਾ ਮੈਂ ਬਣਾਇਆ ਜੀ ਇੱਕ अच्छा माशाल्लाह, ਗੁਜਰਾਂਵਾਲੇ। ते खुद भी उस दाखला लाओगे? ਨਹੀਂ ਜੀ, ਦਾਖਲਾ ਤੇ ਬੱਚੇ ਹੀ ਲੈਣਗੇ ਜੀ, ਮੈਂ ਤਾਂ ਹੁਣ ਥੋੜਾ ਜਿਹਾ ਉਮਰੋਂ ਜ਼ਿਆਦਾ ਹੋ ਗਿਆ। नहीं उम्रों से ज़्यादा ही यार, इलम की कोई उम्र नहीं, जो मर्जी पढ़ लो। ਨਹੀਂ ਉਹ ਤੇ ਪੜ੍ਹੀ ਦਾ, ਲੇਕਿਨ ਬੱਚਿਆਂ ਦੇ ਸਾਹਮਣੇ ਤੇ ਨਹੀਂ ਨਾ ਪੜ੍ਹਨਾ ਜੀ। अदे ते बाहर जाने की एडी वजह है? ਬਾਹਰ ਜੀ ਫਿਲਮਾਂ ਕਰਨ ਜਾਈਦਾ ਜੀ। फिल्मां हुण किहड़ी ताज़ा तरीन फिल्म करके आए हो? ਹੁਣ ਅਸੀਂ ਕਰਕੇ ਆਏ ਜੀ ਐਨੀ ਹਾਓ ਮਿੱਟੀ ਪਾਓ। एनी हो मिट्टी पाओ। ਇੱਕ ਉਹ ਤੁਹਾਡੇ ਵਾਲੀ ਫਿਲਮ ਜਿਹੜੀ ਜਿੰਨਾ ਤੇਰੀ ਮਰਜ਼ੀ, ਉਹ ਵੀ ਮੁਕੰਮਲ ਹੋ ਗਈ ਜੀ, ਉਹਦੀ ਵੀ ਡਬਿੰਗ ਹੋ ਰਹੀ ਹੈ। चलो अल्लाह ने तुहाडे मूंह कढ़ा ही दिता है। मेरे वाली फिल्म जिहड़ी है ਉਹ ਹੈ ਹੀ ਤੁਹਾਡੀ ਭਾਜੀ, ਇਹ ਅੱਲਾ ਨੇ ਮੂੰਹੋਂ ਕੀ ਕਢਾਤਾ, ਤੁਸੀਂ ਆਪ ਕੱਢੀ, ਹੱਥੋਂ ਕੱਢੀ ਹੈ ਤੁਸੀਂ। नहीं, एक फिल्म आ रही जी पाकिस्तान की, पहली बार वो फिल्म बड़ी जाके इंग्लैंड, जिन्ना तेरी मर्जी, ਉਹਦਾ शायद मैं राइटर होवां जे लिखिया गया नहीं, ते नहीं। जी है वो ही फिल्म तुसी कंप्लीट होता। होके आ गई है। ते ਉਹਦੇ ਚ ਅਕਰਮ ਉਦਾਸ ਸਾਹਿਬ ਵੀ ਨੇ, ਨਸੀਮ ਵਿਕੀ ਸਾਹਿਬ ਨੇ, ਸਖਾਵਤ ਨਾਜ਼ ਸਾਹਿਬ ਨੇ, ਜਵੇਦ ਸ਼ੇਖ ਸਾਹਿਬ ਜਵੇਦ ਸ਼ੇਖ ਸਾਹਿਬ ਨੇ, ਨੇ। ਹਾਂਜੀ, ਹਾਂਜੀ। ਔਰ ਬੜੀ ਉਮਦਾ ਫਿਲਮ ਦੇ ਡਾਇਰੈਕਟਰ ਉਹਦੇ ਸਾਡੇ ਪਾਕਿਸਤਾਨ ਦੇ ਹਮਾਯੂੰ ਅਸ਼ਰਫ ਸਾਹਿਬ ਉਹਦੇ ਹੀਰੋ ਨੇ। ਹਮਾਯੂੰ ਅਸ਼ਰਫ ਸਾਹਿਬ ਉਹਦੇ ਹੀਰੋ ਨੇ। ਡਾਇਰੈਕਟਰ ਸਾਡੇ ਪਾਕਿਸਤਾਨ ਦੇ ਬਹੁਤ ਵੱਡੇ ਨੇ। ਹਾਂ, ਜ਼ੁਲਫਕਾਰ ਸਾਹਿਬ। ਜ਼ੁਲਫਕਾਰ ਸਾਹਿਬ ਟੈਲੀਵਿਜ਼ਨ ਦੇ ਬਹੁਤ ਬਿਹਤਰੀਨ ਡਾਇਰੈਕਟਰ ਨੇ, ਔਰ ਫਿਲਮ ਉਹਨਾਂ ਦੀ ਮੇਰੇ ਖਿਆਲ ਪਹਿਲੀ ਹੈ, ਪਤਾ ਨਹੀਂ, ਪਹਿਲੀ ਫਿਲਮ ਹੈ। ਇਹ ਕੋ ਪ੍ਰੋਡਕਸ਼ਨ ਹੈ ਜੀ? ਹਾਂਜੀ, ਹਾਂਜੀ। ਇਹ ਚਪਾਲ ਵਾਲੇ ਜਿਹੜੇ ਨੇ ਉਹਨਾਂ ਨੇ, ਚਪਾਲ ਟੀਵੀ ਵਾਲੇ, ਅੱਛਾ ਜੀ। ਉਹਨਾਂ ਨੇ ਕੀਤੀ ਜੀ ਇੰਡੀਆ ਦੇ। ਤੇ ਇੰਡੀਆ ਤੋਂ ਕੌਣ ਕੌਣ ਸਨ? ਇੰਡੀਆ ਤੋਂ ਕੋਈ ਨਹੀਂ ਸੀ ਚੜ੍ਹਦੇ ਜੀ। ਪੰਜਾਬ ਚੋਂ ਕੋਈ ਆਰਟਿਸਟ ਨਹੀਂ? ਨਹੀਂ, ਉਧਰੋਂ ਸਿਰਫ ਪ੍ਰੋਡਿਊਸਰ ਸੀ ਜਿੰਨਾ ਪੈਸੇ ਲਾਏ ਸੀ। ਅੱਛਾ, ਯਾਨੀ ਕਿ ਪਿਓਰ ਸਾਡੇ ਪਾਕਿਸਤਾਨੀ ਫਨਕਾਰਾਂ ਦੀ ਫਿਲਮ ਹੈ, ਜਿੰਨਾ ਤੇਰੀ ਮਰਜ਼ੀ। ਹਾਂਜੀ, ਹਾਂਜੀ। ਫਨਕਾਰ ਸਾਰੇ ਉਹਨਾਂ ਨੇ ਇਧਰੋਂ ਲਏ ਜੀ, ਫਿਲਮ ਉਧਰ ਦੀ ਹੈ ਸਾਰੀ। ਚਲੋ ਇੱਕ ਡਿਫਰੈਂਟ ਫਿਲਮ ਮਿਲੇਗੀ ਤੁਹਾਨੂੰ, ਨया ਆਈਡੀਆ ਸੀ ਉਹ ਮੈਂ ਸੁਣਾ ਬੈਠਾ, ਇਹਨਾਂ ਨੇ ਬਣਾ ਲਈ ਹੈ। ਤੇ ਮੇਰੀ ਦੁਆ ਸੁਣਾਈ ਵੀ ਤੁਸੀਂ ਉਹਨਾਂ ਨੂੰ। ਮੇਰੀ ਦੁਆ ਇਹਨਾਂ ਦੇ ਨਾਲ ਅੱਲਾਹ ਕਾਮਯਾਬ ਕਰੇ ਉਸ ਫਿਲਮ ਨੂੰ। ਚਲੋ ਕੋਈ ਗੱਲ ਨਹੀਂ, ਇਨਸ਼ਾਅੱਲਾ ਕੋਈ ਐਸੀ ਗੱਲ ਨਹੀਂ, ਪਰ ਮਿਲੇਗਾ ਕਿਸੇ ਦੇ ਬੱਚੇ ਤੇ ਆਪਣਾ ਨਾਂ ਦੇਣਾ ਬਹੁਤ ਬੁਰੀ ਗੱਲ ਹੁੰਦੀ ਹੈ। ਜਿਹਦਾ ਬੱਚਾ ਹੈ ਉਹਦਾ ਹੀ ਹੁੰਦਾ ਹੈ। ਜੀ, ਬਿਲਕੁਲ ਇਦਾਂ ਹੀ। ਤੇ ਉਹ ਫਿਲਮ ਕੰਪਲੀਟ ਹੋ ਗਈ, ਹੁਣ ਤੁਸੀਂ ਕਰਕੇ ਆਏ ਹੋ ਐਨੀ ਹਾਓ ਮਿੱਟੀ ਪਾਓ। ਐਨੀ ਹਾਓ ਮਿੱਟੀ ਇਹ ਪਾਓ। ਜਿਹੜੀ ਕੋ ਪ੍ਰੋਡਕਸ਼ਨ ਹੈ ਪਾਕਿਸਤਾਨ ਔਰ ਚੜ੍ਹਦਾ ਪੰਜਾਬ। ਇਹ ਜੀ ਉਧਰ ਦੀ ਚੜ੍ਹਦਾ ਪੰਜਾਬ ਦੀ ਹੈ ਜੀ, ਇਹ ਵੀ ਉਹਨਾਂ ਦੀ ਫਿਲਮ। ਅੱਛਾ ਜੀ। ਇਹ ਫਿਲਮ ਮੈਂ ਐਜ਼ ਆਰਟਿਸਟ ਹੀ ਕਰਕੇ ਆਇਆ ਜੀ, ਇਧਰੋਂ ਜਿੰਨੇ ਵੀ ਗਏ ਐਜ਼ ਆਰਟਿਸਟ ਹੀ ਗਏ, ਅਜੇ ਤੱਕ ਪ੍ਰੋਡਿਊਸਰ ਕੋਈ ਨਹੀਂ ਕੋਈ। ਜਿਹਦੇ ਚ ਆਪਣਾ ਕੌਡੂ ਸਾਹਿਬ ਵੀ ਗਏ, ਵਿੱਕੀ ਕੌਡੂ ਤੇ ਮੈਂ ਇਧਰੋਂ ਜੀ, ਬਾਕੀ ਸਾਰੀ ਟੀਮ ਉਧਰੋਂ ਹੀ ਸੀ ਸਾਰੀ। BN ਸ਼ਰਮਾ ਸਾਹਿਬ ਨੇ, ਵਾਹ ਵਾਹ। ਆਪਣਾ ਹਰੀਸ਼ ਵਰਮਾ ਸਾਹਿਬ ਨੇ, ਫਿਰ ਉਹ ਹੀਰੋ ਨੇ, ਦੂਜੇ ਕਰਮਜੀਤ ਅਨਮੋਲ ਸਾਹਿਬ ਨੇ, ਬੜੀ ਵੱਡੀ ਟੀਮ ਉਹਨਾਂ ਦੀ। ਕਰਮਜੀਤ ਅਨਮੋਲ ਬਹੁਤ ਖੂਬਸੂਰਤ ਫਨਕਾਰ ਹੈ, और BN ਸ਼ਰਮਾ ਸਾਹਿਬ ਵੀ ਆਪਣੇ ਰੰਗ ਦੇ ਇੱਕ ਬੜੇ ਸੋਹਣੇ ਫਨਕਾਰ ਨੇ। ਮੇਰੀ ਮੁਲਾਕਾਤ ਉਹਨਾਂ ਨਾਲ ਨਹੀਂ ਹੋਈ, ਇਨਸ਼ਾਅੱਲਾ ਜ਼ਿੰਦਗੀ ਤੇ ਸ਼ਾਇਦ ਕਦੇ ਮੁਲਾਕਾਤ ਹੋ ਜਾਏ। ਜ਼ਰੂਰ ਜ਼ਰੂਰ। ਮੇਰੇ ਵੱਲੋਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਵੀ ਕਿਹਾ ਕਰੋ, ਮੇਰੇ ਵੱਲੋਂ ਦੁਆਵਾਂ ਵੀ ਪਹੁੰਚਾ ਦਿਆ ਕਰੋ, ਚੜ੍ਹਦੀ ਕਲਾ ਚ ਰਹਿਣੋ ਜ਼ਰੂਰ ਇਨਸ਼ਾਅੱਲਾ। ਹੁਣ ਕੀ ਨੈਕਸਟ ਫਿਰ ਤੁਸੀਂ ਕੋਈ ਫਿਲਮ ਨਹੀਂ ਜਾ ਰਹੇ ਹੋ? ਆ ਫਿਲਮਾਂ ਜੀ 2-3 ਹੈਗੀਆਂ ਨੇ ਅੱਗੋਂ, ਹਾਂ, ਉਹ ਇਨਸ਼ਾਅੱਲਾ ਕਰਾਂਗੇ ਨਾਲ ਨਾਲ, ਉਹ ਵੀ ਚੱਲਦਾ ਪਿਆ ਜੀ।
ਫਿਲਮ ਤਾਂ ਇਹੀ ਹੈ ਕਿ ਬਸ ਕੁਝ ਕਰ ਰਹੇ ਆ, ਕੁਝ ਅੱਗੋਂ ਚੱਲ ਰਹੀਆਂ ਨੇ, ਕੁਝ ਇੱਕ ਤੁਹਾਡੀ ਫਿਲਮ ਹੀ ਹੋਰ ਸਾਂ ਜੋ ਅਸੀਂ ਆਸਟ੍ਰੇਲੀਆ ਲੈ ਕੇ ਜਾਂਦੇ ਆ ਜਾਂ ਨਹੀਂ, UK ਮੇਰੀਆਂ ਲੈ ਨਹੀਂ, ਮੈਂ ਤੁਹਾਨੂੰ ਦੇਤੀਆਂ ਨੇ, ਹੁਣ ਤੁਹਾਡੀ ਇਹ ਸਾਂਝ ਵੀ ਤੁਹਾਡੀ ਹੈ। ਨਹੀਂ ਨਹੀਂ ਜਿਹੜੀ ਸਾਂਝ ਹੈ, ਹਾਂਜੀ, ਇਹ ਸਾਂਝ ਹੁਣ ਕਿੱਥੇ ਜਾ ਕੇ ਬਣਾ ਰਹੇ ਹੋ? ਇਹ ਜੀ ਆਸਟ੍ਰੇਲੀਆ ਦੇ ਵੀ ਪ੍ਰੋਡਿਊਸਰ ਹੈਗੇ ਨੇ ਜੀ, ਉਧਰ ਦੇ ਵੀ ਨੇ, ਲੰਡਨ ਦੇ ਵੀ ਹੈਗੇ ਨੇ, ਤੇ ਵੇਖੋ ਹੁਣ ਕਿੱਧਰ ਬਣਦੀ ਹੈ ਜੀ। ਅੱਛਾ, ਇੱਕ ਫਿਲਮ ਤੇ ਪ੍ਰੋਡਿਊਸਰ ਦੋ? ਪ੍ਰੋਡਿਊਸਰ ਮਤਲਬ ਕਹਾਣੀ ਉਹਨਾਂ ਨੂੰ ਬੜੀ ਅੱਛੀ ਲੱਗੀ ਹੈ। ਉਧਰ ਵਾਲੇ ਕਹਿੰਦੇ ਸਾਨੂੰ ਦੇ ਦਿਓ, ਤੇ ਉਧਰ ਦੋ ਪਾਰਟੀਆਂ ਨੇ, ਇੱਕ ਕਹਿ ਰਹੀ ਸਾਨੂੰ ਦੇ ਦੇ, ਕਹਿੰਦੀ ਸਾਨੂੰ ਦੇ ਦਿਓ। ਵੇਖੋ ਜਿਹਦੇ ਨਸੀਬਾਂ 'ਚ ਹੋਏਗੀ ਉਹ ਚਲੋ ਅੱਛਾ ਹੀ ਹੋ ਜਿਹਦੇ ਜਾਏਗਾ। ਨਸੀਬਾਂ 'ਚ ਵੇਲਾ ਨਸੀਬ ਕਰੇ, ਸਾਡੇ ਨਸੀਬਾਂ 'ਚ ਤਾਂ ਚਲੀ ਗਈ, ਨਹੀਂ ਅਸੀਂ ਤੁਹਾਨੂੰ ਦੇਤੀ ਹੈ। ਨਹੀਂ 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 ਭਾਜੀ, ਇਹ ਤਾਂ ਤੁਹਾਨੂੰ ਹਦੀਆ ਮਿਲੇਗਾ, ਹਦੀਆ ਹੀ ਹੁੰਦਾ ਜੀ। ਇਹ ਉਂਝ ਬੰਦਾ ਪੈਸਾ ਕਵੇ ਤੇ ਉਹਦਾ ਨਹੀਂ, ਉਹ ਦੇ ਨਹੀਂ ਸਕਦਾ ਮੈਂ ਬੰਦਾ। ਕਹਿੰਦਾ ਜੀ ਪੈਸਾ ਕਿਉਂ ਦੇਣਾ, ਤੁਸੀਂ ਮੈਨੂੰ ਹਦੀਆ ਹੀ ਦੇਣਾ, ਬਸ ਸਵੇਰੇ ਤੇ ਮੈਨੂੰ ਹਲਵਾ ਪੂਰੀ ਦਾ ਨਾਸ਼ਤਾ ਦੇ ਜਾਣਾ, ਨਹੀਂ ਕਹਿਣਾ ਜੀ ਫਿਲਮ ਦਾ ਹਦੀਆ ਐਡਵਾਂਸ ਕਰ ਲਓ। ਹਾਂ ਮੈਂ ਕਰ ਲਾਂਗਾ। ਲੇਕਿਨ ਸੋ ਡਰਾਮੇ ਤੋਂ ਥੋੜਾ ਤੁਸੀਂ ਪਿੱਛੇ ਹਟਦੇ ਜਾ ਰਹੇ ਹੋ, ਕੋਈ ਇਹਦੇ 'ਚ ਕੋਈ ਵਜ੍ਹਾ ਹੈ? ਨਹੀਂ ਭਾਜੀ, ਵਜ੍ਹਾ ਕੋਈ ਨਹੀਂ ਕੋਈ ਵੀ, ਸਿਰਫ ਇਹ ਗੱਲ ਹੈ ਕਿ ਥੋੜਾ ਜਿਹਾ ਡਰਾਮੇ ਵੀ ਜ਼ਰਾ ਉਹੋ ਜਿਹੇ ਹੋ ਗਏ ਨੇ। ਹੁਣ ਵੈਸੇ ਵੀ ਅਲਹਮਦੁਲਿਲਾ ਅਸੀਂ ਬੱਚੇ ਜਵਾਨ ਹੋ ਗਏ ਨੇ, ਤਾਂ ਡਰਾਮਿਆਂ ਤੋਂ ਥੋੜਾ ਜਿਹਾ ਨਾ ਜੀ ਉਹ ਹੁਣ ਨਹੀਂ, ਅੱਲਾ ਨੇ ਤੁਹਾਨੂੰ ਡਰਾਮਿਆਂ ਤੋਂ ਹੀ ਇੱਜ਼ਤ ਦਿੱਤੀ ਹੈ। ਅਲਹਮਦੁਲਿਲਾ। ਜਿਵੇਂ ਕਿ ਤੁਸੀਂ ਅਕਰਮ ਸਾਹਿਬ ਫਿਲਮ ਕੀਤੀ ਚੱਲ ਮੇਰਾ ਪੁੱਤ, ਉਹਨਾਂ ਦੇ ਪਾਰਟ 3, ਪਾਰਟ 1, ਪਾਰਟ 2 ਸਾਰਾ ਕੁਝ ਕੀਤਾ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਵੀ ਉਹਨਾਂ ਦੇ ਫਿਲਮਾਂ ਤੁਸੀਂ ਕੀਤੀਆਂ ਨੇ। ਇਹ ਸਿਰਫ ਉਹ ਪੰਜਾਬ ਦੇ ਚੰਦ ਆਰਟਿਸਟਾਂ ਨੂੰ ਜਾਣਦੇ ਨੇ, ਜਾਂ ਜਿਹੜੇ ਆਰਟਿਸਟ ਜਾਣਦੇ ਨੇ ਦੂਸਰੇ ਆਰਟਿਸਟਾਂ ਦੇ ਬਾਰੇ ਦੱਸਣਾ ਨਹੀਂ ਚਾਹੁੰਦੇ? ਨਹੀਂ ਨਹੀਂ ਸਰ, ਜਾਣਦੇ ਹੋ ਸਾਰਿਆਂ ਨੂੰ ਨੇ, ਲੇਕਿਨ ਤੁਸੀਂ ਵੀ ਕਰਕੇ ਆਏ ਹੋ ਫਿਲਮ। ਮੈਂ ਤੇ ਹਾਦਸਾਤੀ ਤੌਰ ਤੇ ਕਰ ਰਿਹਾ ਹਾਂ। ਨਹੀਂ, ਹਾਦਸਾਤੀ ਤੌਰ ਤੇ ਨਹੀਂ, ਤੁਸੀਂ ਉਹਨਾਂ ਨੂੰ ਚਾਹੀਦੇ ਹੋ ਤਾਂ ਕਰਕੇ ਆਏ ਹੋ। ਫਿਰ ਮੈਂ ਹਾਦਸਾਤੀ ਤੌਰ ਤੇ ਕਰਕੇ, ਕਿ ਮੈਂ ਉਹ ਫਿਲਮ 'ਚ ਨਹੀਂ ਸੀ ਹੈਗਾ, ਉਹ ਤੇ ਬਸ ਅਚਾਨਕ ਹੋ ਗਿਆ। ਤੇ ਜਿਹੜੀ ਮੈਂ ਚੱਲ ਮੇਰਾ ਪੁੱਤ ਕਰਕੇ ਆਇਆ, ਮੈਂ ਵੀ ਉਹਦੇ 'ਚ ਨਹੀਂ ਸੀ ਹੈਗਾ। ਮੈਂ ਕਿਸੇ ਦੇ ਰੋਲ ਨਹੀਂ, ਰਜਾਤ ਸਾਹਿਬ ਉਹਨਾਂ ਦਾ ਵੀਜ਼ਾ ਨਹੀਂ ਲੱਗਾ ਤਾਂ ਉਹਨਾਂ ਨੇ ਮੈਨੂੰ ਬੁਲਾ ਲਿਆ। ਮੈਨੂੰ ਤਾਂ ਮੈਂ ਵੀ ਕੋਈ ਐਡਾ ਨਾਂ ਵਾਲਾ ਤੇ ਹੈ ਨਹੀਂ ਸੀ ਨਹੀਂ ਜਿਹਨੂੰ ਸਪੈਸ਼ਲ ਬੁਲਾਉਂਦੇ, ਲੇਕਿਨ ਉਹਨਾਂ ਨੇ ਕੰਮ ਵੇਖਿਆ ਸੀ ਤੇ ਉਹਨਾਂ ਦੀ ਮਿਹਰਬਾਨੀ ਹੈ ਕਿ ਉਹਨਾਂ ਨੇ ਮੈਨੂੰ ਬੁਲਾ ਲਿਆ। ਲੇਕਿਨ ਤੁਹਾਨੂੰ ਵੀ ਉਹਨਾਂ ਜਿਹੜਾ ਬੁਲਾਇਆ ਤੇ ਉਹ ਤੁਹਾਨੂੰ ਜਾਣਦੇ ਨੇ, ਤੇ ਤੁਸੀਂ ਤਾਂ ਸਾਡੇ ਤੋਂ ਪਹਿਲੇ ਫਿਲਮਾਂ ਕਰਨ ਵਾਲੇ, ਸਾਡੇ ਵੱਡੇ ਸੀਨੀਅਰ, ਸਾਡੇ ਉਸਤਾਦਾਂ 'ਚੋਂ ਤੁਸੀਂ। ਮੈਂ ਮੇਰੇ ਖਿਆਲ ਆਪਣੇ ਖਾਤੇ ਦੀਆਂ ਸਾਰੀਆਂ ਕਰ ਲਈਆਂ ਨੇ, ਹੁਣ ਤੁਸੀਂ ਕਰਨੀਆਂ ਨੇ। ਨਹੀਂ ਨਹੀਂ ਨਹੀਂ, ਹਲੇ ਬੜਾ ਕੰਮ ਅਕਰਮ ਸਾਹਿਬ, ਪਾਕਿਸਤਾਨੀ ਫਿਲਮ ਦਾ ਮੁਸਤਕਬਲ ਕੀ ਵੇਖ ਰਹੇ ਹੋ ਤੁਸੀਂ? ਭਾਜੀ, ਪਾਕਿਸਤਾਨੀ ਫਿਲਮ ਪੈਸਾ ਲਾਉਣ ਲੱਗਿਆ ਥੋੜਾ ਜਿਹਾ ਘਬਰਾਉਂਦੇ ਨੇ। ਜਦੋਂ ਪੈਸਾ ਲਾਉਣ ਲੱਗ ਪਣਗੇ ਨਾ, ਹੁਣ ਤੇ ਉਹ ਦੌਰ ਹੀ ਨਹੀਂ ਰਿਹਾ ਕਿ ਪੰਜਾਬ ਦੀ ਫਿਲਮ ਹੈ ਤੇ ਪੰਜਾਬ 'ਚ ਹੀ ਲੱਗਣੀ। ਹੁਣ ਤੇ ਇੰਟਰਨੈਸ਼ਨਲ ਫਿਲਮ ਬਣਦੀ, ਉਹ ਪਹਿਲੇ ਤੁਹਾਡੇ ਕੋਲ ਉਹਨੇ ਸ਼ਹਿਰ ਨਹੀਂ ਸੀ ਹੁੰਦੇ, ਹੁਣ ਜਿੰਨੇ ਮੁਲਕਾਂ 'ਚ ਲੱਗਦੀ। ਬਿਲਕੁਲ ਸਹੀ, ਠੀਕ ਹੈ ਨਾ। ਲੇਕਿਨ ਅਵੇਅਰਨੈਸ ਮੇਰੇ ਖਿਆਲ ਸਾਡੇ ਪ੍ਰੋਡਿਊਸਰਾਂ ਨੂੰ ਆਹਿਸਤਾ ਆਹਿਸਤਾ ਆ ਰਹੀ ਹੈ ਕਿ ਅਗਰ ਇਸ ਤਰ੍ਹਾਂ ਦੀ ਅੱਛੀ ਫਿਲਮ ਬਣਾਵਾਂਗੇ ਤੇ ਪੂਰੀ ਦੁਨੀਆ ਤੱਕ ਹੁਣ ਜਿੱਦਾਂ ਮੌਲਾ ਜੱਟ ਬਣੀ ਹੈ, ਕਿਵੇਂ ਦੁਨੀਆ ਦੇ ਵਿੱਚ ਉਹਦਾ ਨਾਂ ਹੋਇਆ। ਅਸੀਂ ਜਿੱਧਰ ਵੀ ਗਏ ਆ, ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਵੀ ਗਏ ਆ। ਮੌਲਾ ਜੱਟ ਇੱਕ ਸੁਪਰ ਹਿੱਟ ਫਿਲਮ ਹੈ, ਉਹ ਫਿਲਮ ਬਣ ਗਈ, ਬਹੁਤ ਅੱਛੀ ਫਿਲਮ ਬਣੀ। ਫਿਲਮ ਜਿਹੜੀ ਵੀ ਬਣ ਰਹੀ ਹੈ ਉਹ ਪੂਰੀ ਦੁਨੀਆ ਤੇ ਰਿਲੀਜ਼ ਹੋ ਰਹੀ ਹੈ ਔਰ ਹੋ ਸਕਦੀ। ਹੁਣ ਜੋ ਮੁਆਵਜ਼ਾ ਤੁਸੀਂ ਚੜ੍ਹਦੇ ਪੰਜਾਬ ਦੀਆਂ ਫਿਲਮਾਂ 'ਚੋਂ ਲੈ ਰਹੇ ਜੀ, ਅਗਰ ਤੁਹਾਨੂੰ ਕੋਈ ਪਾਕਿਸਤਾਨ ਦਾ ਪ੍ਰੋਡਿਊਸਰ ਕਾਸਟ ਕਰਦਾ, ਤੁਸੀਂ ਉਹੀ ਮੁਆਵਜ਼ਾ ਲਓਗੇ ਜਾਂ ਥੋੜਾ ਬਹੁਤਾ? ਨਹੀਂ, ਉਹਦੇ ਵਿੱਚ ਆ ਕੇ ਫਿਲਮ ਦਾ ਮਿਆਰ ਵੇਖਣਾ ਨਾ ਜੀ। ਤੁਸੀਂ ਫਿਲਮ ਦਾ ਮਿਆਰ ਕੀ ਹੈ ਪਹਿਲੇ ਨੰਬਰ ਤੇ ਉਹ ਜੋ ਪੈਸਾ ਲਾਉਂਦੇ ਨੇ ਤੇ ਪੈਸਾ ਫਿਰ ਕਮਾਉਂਦੇ ਵੀ ਤੇ ਉਸ ਹਿਸਾਬ ਨਾਲ। ਸਹੀ। ਸਾਡੇ ਪਾਕਿਸਤਾਨ ਦੇ ਵਿੱਚ ਸਰਦਾਰ ਸਾਹਿਬ, ਤੁਹਾਨੂੰ ਤਾਂ ਪਤਾ ਹੀ ਹੋਣਾ ਕਿ ਥੋੜਾ ਜਿਹਾ ਇਸ ਗੱਲ ਵੱਲੋਂ ਸੋਚਦੇ ਨੇ ਕਿ ਯਾਰ ਇਹ ਬੰਦਾ ਪੈਸੇ ਜ਼ਿਆਦਾ ਲੈ ਰਿਹਾ, ਇਹਦਾ ਵਾਕਫ ਜਾਂ ਤੇ ਤਲਕ ਵਾਲਾ ਬੰਦਾ ਲੱਭੋ ਜਿਹੜਾ ਪੈਸੇ ਘੱਟ ਕਰਾ। ਜਦੋਂ ਫਿਲਮ ਸ਼ੁਰੂ ਦੇ ਵਿੱਚ ਇੱਕ ਬੰਦਾ ਹੁੰਦਾ ਕਿ ਨਹੀਂ ਕੋਈ ਗੱਲ ਨਹੀਂ ਅਕਰਮ, ਉਹ ਮੈਂ ਲੈ ਆਵਾਂਗਾ ਉਹਨੂੰ, ਮੈਂ ਲੈ ਆਵਾਂਗਾ ਜੀ, ਖੈਰ ਉਹਦੇ ਪੈਸੇ ਤੇ ਕੱਢ ਦਿਓ, ਇੱਥੇ ਕੱਢ ਦਿਓ। ਹਾਂ ਬਿਲਕੁਲ, ਉਹ ਤਾਂ ਪਹਿਲਾਂ ਹੀ ਮਿੱਟੀ ਕਰ ਦਿੰਦਾ ਨਾ ਤੁਹਾਨੂੰ। ਅੱਛਾ, ਜੇਕਰ ਉਹ ਇੱਕ ਬੰਦਾ ਨਿਕਲ ਜਾਏ ਤਾਂ ਹੋ ਸਕਦਾ ਸਾਡੀ ਫਿਲਮ ਠੀਕ ਹੋ ਜਾਏ। ਅਜੇ ਉਹ ਬੰਦਾ ਲੇਕਿਨ ਨਿਕਲ ਨਹੀਂ ਨਾ ਸਕਦਾ ਜੀ, ਉਹ ਸਾਡੇ ਵਿੱਚੋਂ ਹੀ ਤਿਆਰ ਹੁੰਦੇ ਨੇ। ਉਹ ਸਾਡੇ ਵਿੱਚੋਂ ਇਸ ਤਰ੍ਹਾਂ ਦੇ ਤਿਆਰ ਹੁੰਦੇ ਨੇ ਕਿ ਉਹ ਬੰਦੇ ਕੰਮ ਉਹਨਾਂ ਹੁੰਦੇ ਨਾਲ ਨੇ, ਲੇਕਿਨ ਕੰਮ 'ਚ ਨਜ਼ਰ ਨਹੀਂ ਆਉਂਦੇ ਉਹ। ਸਹੀ। ਤੇ ਆਉਣ ਵਾਲੇ ਹੁਣ ਪ੍ਰੋਜੈਕਟ ਤੁਹਾਡੇ ਜਿਹੜੇ ਫਿਲਮ ਦੇ ਕਿਹੜੇ ਨੇ ਚੜ੍ਹਦੇ ਪੰਜਾਬ ਦੇ? ਚੜ੍ਹਦੇ ਪੰਜਾਬ ਦੇ ਜੀ 3-4 ਫਿਲਮਾਂ ਨੇ ਇਸ ਟਾਈਮ ਆਪਣੇ ਕੋਲ, ਤੇ ਸ਼ੁਕਰ ਅਲਹਮਦੁਲਿਲਾ ਨਾਲ ਕਰੀ ਜਾਈਦਾ ਜਿੰਨਾ ਕੁ ਕਰ ਆਈਏ। ਉਧਰ ਦੇ ਸਿਰਫ ਉਧਰ ਦੇ ਤੇ ਇੱਧਰ ਦੇ ਪ੍ਰੋਡਿਊਸਰਾਂ ਦਾ ਇਹ ਫਰਕ ਹੈ ਕਿ ਉਹ ਤੁਹਾਨੂੰ ਕਹਿਣਗੇ ਜੀ ਸਾਨੂੰ ਟਾਈਮ ਦੇ ਦਿਓ, ਠੀਕ ਹੈ ਨਾ ਜੀ, ਤੇ ਇੱਧਰ ਵਾਲੇ ਪ੍ਰੋਡਿਊਸਰ ਕਹਿਣਗੇ ਜੀ ਸਾਨੂੰ ਇਹਦੇ ਚੋਂ ਛੂਟ ਦੇ ਦਿਓ, ਕੀ ਛੱਡਣਾ। ਛੱਡਣ ਵਾਲਾ ਪਾਸਾ ਜ਼ਿਆਦਾ ਹੈ, ਦੇਣ ਵਾਲਾ ਘੱਟ ਹੈ। ਹਾਂ, ਲੇਕਿਨ ਇਹ ਜਦੋਂ ਸੋਚਣਗੇ ਨਾ ਯਾਰ ਪੈਸੇ ਲਾਵਾਂਗੇ ਤੇ ਪੈਸੇ ਕਮਾਵਾਂਗੇ, ਅਜੇ ਹੌਸਲਾ ਨਹੀਂ ਕਰ ਰਹੇ, ਅਜੇ ਉਹ ਦਲੇਰੀ ਨਹੀਂ ਫੜ ਰਹੇ ਕਿ ਯਾਰ ਅਸੀਂ ਇੰਨੇ ਕਰੋੜ ਲਾਵਾਂਗੇ ਤੇ ਇੰਨੇ ਕਰੋੜ ਵਾਪਸੀ ਵੀ ਹੋਏਗੀ। ਉਹਨਾਂ ਦਾ ਇਹ ਵੇ ਕਿ ਉਹ ਸਿਰਫ ਇਹ ਕਹਿੰਦੇ ਨੇ ਯਾਰ ਪੈਸੇ ਜਿੰਨੇ ਮਰਜ਼ੀ ਲੱਗ ਜਾ,
ਸਾਨੂੰ ਟਾਈਮ ਦੇ ਦਿਓ। ਜਿਹੜਾ ਬੰਦਾ ਉਹਨਾਂ ਨੂੰ ਚਾਹੀਦਾ ਹੁੰਦਾ ਉਹ ਬੰਦੇ ਕੋਲੋਂ ਸਿਰਫ ਟਾਈਮ ਮੰਗਦੇ ਨੇ ਕਿ ਯਾਰ ਉਹਨੂੰ ਕਹੋ ਇੰਨੇ ਦਿਨ ਸਾਨੂੰ ਦੇ ਦੇ ਬਸ। ਤੇ ਮੁਜ਼ਾਕਰਾ ਛੱਡਣ ਦੀ ਕੀ ਵਜ੍ਹਾ ਬਣੀ? ਨਹੀਂ ਕੋਈ ਵਜ੍ਹਾ ਨਹੀਂ, ਸਭ ਅੱਛੇ ਬੰਦੇ ਸਨ। ਮੁਜ਼ਾਕਰਾ ਛੱਡਣ ਦੀ ਵਜ੍ਹਾ ਇਹ ਸੀ ਕਿ ਮੈਂ ਨਾ ਫਿਰ ਟਾਈਮ ਨਹੀਂ ਸੀ ਦੇ ਸਕਦਾ ਫਿਲਮ ਨੂੰ, ਦੂਜੀ ਜਗ੍ਹਾ ਤੇ ਉਹ ਇੰਨਾ ਟਾਈਮ ਨਹੀਂ ਸੀ ਦੇ ਸਕਦਾ। ਮਸਰੂਫੀਅਤ ਦੀ ਵਜ੍ਹਾ ਨਾਲ ਤੁਸੀਂ ਮੁਜ਼ਾਕਰਾ ਛੱਡਿਆ? ਹਾਂਜੀ ਹਾਂਜੀ, ਹੋਰ ਕੋਈ ਵਜ੍ਹਾ ਨਹੀਂ ਮੇਰੀ ਇਹ ਸ਼ਿਫਟ ਹੋਣ ਦੀ ਵਜ੍ਹਾ ਨਾਲ ਨਹੀਂ? ਨਹੀਂ ਨਹੀਂ ਜੀ। ਆਫਤਾਬ ਇਕਬਾਲ ਸਾਹਿਬ ਨੂੰ ਜੁਆਇਨ ਕਰ ਰਹੇ ਹੋ? ਜੀ ਜੀ ਮੈਂ ਕਰ ਰਿਹਾ। ਖਬਰਹਾਰ? ਹਾਂਜੀ। ਯਾਨੀ ਕਿ ਹੁਣ ਤੁਹਾਡੇ ਨਾਲ ਆਇੰਦਾ ਜਿਹੜੀ ਮੁਲਾਕਾਤ ਹੋਏਗੀ ਸਾਡੀ ਦੁਬਈ ਹੋਏਗੀ ਔਰ ਆਫਤਾਬ ਇਕਬਾਲ ਸਾਹਿਬ ਦੇ ਜ਼ੇਰੇ ਸਾਇਆ ਤੁਸੀਂ ਕੰਮ ਕਰੋਗੇ? ਹਾਂਜੀ ਹਾਂਜੀ, ਮੈਂ ਉਹਨਾਂ ਦੇ ਨਾਲ ਹੀ ਕੰਮ ਕਰਾਂਗਾ ਜੀ। ਵੀਜ਼ਾ ਵੀ ਈਜ਼ੀ ਹੋ ਜਾਂਦਾ, ਇੱਥੇ ਤੁਹਾਡੀ ਅਪਾਇੰਟਮੈਂਟ ਲੈਣੀ ਬਹੁਤ ਮੁਸ਼ਕਲ ਹੋ ਗਈ। ਚਲੋ ਇਹ ਤਾਂ ਖੁਸ਼ਖਬਰੀ ਅਸੀਂ ਸੁਣਾਈ ਕਿ ਹੁਣ ਤੁਸੀਂ ਅਕਰਮ ਉਦਾਸ ਸਾਹਿਬ ਨੂੰ ਆਫਤਾਬ ਇਕਬਾਲ ਸਾਹਿਬ ਦੇ ਨਾਲ ਦੇਖੋਗੇ। ਆਫਤਾਬ ਇਕਬਾਲ ਸਾਹਿਬ ਇੱਕ ਅੱਛੇ ਉਸਤਾਦ ਨੇ ਔਰ ਉਹਨਾਂ ਦੇ ਨਾਲ ਕੰਮ ਕਰਕੇ ਮੈਨੂੰ ਤੇ ਬੜੀ ਖੁਸ਼ੀ ਹੋਈ ਔਰ ਮੇਰਾ ਬੜਾ ਅੱਛਾ ਤਜਰਬਾ ਸੀ ਔਰ ਅੱਲਾ ਕਰੇ ਤੁਹਾਡਾ ਵੀ ਬੜਾ ਅੱਛਾ ਤਜਰਬਾ ਰਹੇ ਔਰ ਤੁਸੀਂ ਉਹਨਾਂ ਦੇ ਨਾਲ ਜਾਓ, ਕੰਮ ਕਰੋ। ਮੇਰੇ ਵੱਲੋਂ ਤੁਹਾਨੂੰ, ਆਫਤਾਬ ਇਕਬਾਲ ਸਾਹਿਬ ਨੂੰ ਔਰ ਉਹਨਾਂ ਦੀ ਟੀਮ ਨੂੰ ਬੈਸਟ ਆਫ ਲੱਕ। ਅੱਛਾ, ਇੱਕ ਅਜੀਬ ਜੀ ਖਬਰ ਮਿਲੀ ਮੈਨੂੰ ਕਿ ਤੁਸੀਂ ਆਸਟ੍ਰੇਲੀਆ ਥੀਏਟਰ ਕਰਕੇ ਆਏ, ਡਰਾਮਾ ਕਰਕੇ ਆਏ। ਜੀ ਜੀ। ਉਹ ਡਰਾਮੇ ਵਿੱਚ ਕੋਈ ਖਾਤੂਨ ਨਹੀਂ ਸੀ, ਤੁਸੀਂ ਸੋ ਆਪਣਾ ਵਿੱਕੀ ਕੌਡੂ ਸੀ, ਸਲੀਮ ਅਲਬੇਲਾ ਸਾਹਿਬ ਸਨ, ਗੋਗਾ ਬਸੂਰੀ ਸਾਹਿਬ ਸਨ, ਆਪਣਾ ਆਬਦ ਅਲੀ ਸੀ। ਜੀ ਜੀ। ਔਰ 5 ਲੋਕਾਂ ਦੇ ਨਾਲ ਤੁਸੀਂ ਡਰਾਮਾ ਕੀਤਾ ਔਰ ਡਰਾਮਾ ਮੈਂ ਵੇਖੀਆਂ ਨੇ ਉਹਦੀਆਂ ਤਸਵੀਰਾਂ ਜਿਹੜੀਆਂ ਹੌਸ ਪੈਕ ਦੀਆਂ। ਇਹ ਕੀ ਤੁਸੀਂ ਜਾਦੂ ਕਰਕੇ ਆਏ? ਇਹ ਕਿਸ ਤਰ੍ਹਾਂ ਹੋਇਆ? ਉਹਦੇ ਵਿੱਚ ਸਬਰ ਨਹੀਂ ਕੀਤਾ ਜਾਂਦਾ ਕਿ ਖਵਾਤੀਨ ਨਾ ਹੋਵੇ, ਖਾਤੂਨਲੈਸ ਡਰਾਮਾ ਕਿਵੇਂ ਲੋਕਾਂ ਨੇ ਵੇਖ ਲਿਆ? ਵਜ੍ਹਾ ਪਤਾ ਕੀ ਭਾਜੀ, ਉਹਦੇ 'ਚ ਇੱਕ ਹੈ ਸੀ ਖਤੂਨ ਵੀ ਹੈ ਸੀ ਉਹਦੇ ਵਿੱਚ। ਉਹ ਨਾ ਆਰਟਿਸਟ ਸੀ ਨਾ ਗੁਲੂਕਾਰ ਹੈ ਸੀ, ਉਹ ਪਹਿਲੇ ਗਾਣੇ ਸ਼ਾਣੇ ਗਾਉਂਦੀ ਸੀ। ਮਤਲਬ ਤੁਹਾਡੇ ਡਰਾਮੇ ਦਾ ਹਿੱਸਾ ਤਾਂ ਨਹੀਂ ਸੀ? ਡਰਾਮੇ ਦਾ ਹਿੱਸਾ ਨਹੀਂ ਸੀ, ਲੇਕਿਨ ਅਸੀਂ ਬਣਾ ਲਿਆ ਸੀ। ਡਰਾਮੇ ਦੀਆਂ ਫਨਕਾਰਾਂ ਨਾਲ ਜਾਂਦੀਆਂ, ਉਹ ਤੁਹਾਡੇ ਨਾਲ ਉਹ ਨਹੀਂ ਸੀ ਹੈਗਾ ਜੀ। ਉਹਨੂੰ ਅਸੀਂ ਡਰਾਮੇ 'ਚ ਰੋਲ ਐਵੇਂ ਕਰਾ ਕੇ ਨਾ ਜੀ ਉਹਨੂੰ ਨਾਲ ਅਸੀਂ ਟੋਰ ਲਿਆ ਸੀ। ਉਹ ਵਜ੍ਹਾ ਇਹ ਵੇ ਕਿ ਡਰਾਮਾ ਨਿਊਜ਼ੀਲੈਂਡ ਆਸਟ੍ਰੇਲੀਆ ਸੀ, 2 ਮੁਲਕਾਂ 'ਚ ਖੇਡਿਆ ਜੀ ਉਹ, ਤੇ ਸਾਰੇ ਸ਼ੋਅ ਹੀ ਓਵਰ ਪੈਕ ਗਏ ਜੀ। ਉਹਦੇ ਨਾਲ ਮੈਂ ਹਿਸਾਬ ਲਾਇਆ ਜੀ ਫਿਲਮ ਦਾ ਜਿਹੜਾ ਮੀਡੀਆ ਨਾ ਬਹੁਤ ਵੱਡਾ, ਜਿਹੜਾ ਛੋਟਾ ਸਟੇਜ ਟੀਵੀ ਇਹ ਥੱਲੇ ਰਹਿ ਜਾਂਦਾ। ਕਿਉਂਕਿ ਮੈਨੂੰ ਤਾਂ ਪਤਾ ਨਹੀਂ, ਤੁਸੀਂ ਪੁਰਾਣੇ ਫਿਲਮ ਕਰਨ ਵਾਲੇ ਹੋ, ਤੁਹਾਨੂੰ ਤਾਂ ਪਤਾ ਹੋਏਗਾ ਕਿ ਇਹ ਫਿਲਮ ਜਦੋਂ ਚੱਲ ਮੇਰਾ ਪੁੱਤ ਤੋਂ ਬਾਅਦ ਨਾ ਜੀ ਡਰਾਮੇ ਦਾ ਨਾਂ ਅਸੀਂ ਰੱਖਿਆ ਸੀ ਚੱਲ ਬੂਟਾ ਗਾਲਾਂ ਕੱਢਦਾ। ਅੱਛਾ ਜੀ। ਤੇ ਲੋਕੀ ਇੰਨਾ ਪਿਆਰ ਕਰਦੇ ਮੈਂ ਸੋਚ ਵੀ ਨਹੀਂ ਸਕਦਾ। ਮੈਂ ਕਹਿੰਦਾ ਕਿ ਬਰਕਤ ਪਈ, ਬੂਟਾ ਗਾਲਾਂ ਕੱਢਦਾ ਤੇ ਇਤਨਾ ਹਾਊਸਫੁਲ ਲੋਕੀ ਵੇਖਣਾ ਹੈ ਕਿ ਬੂਟੇ ਚ ਮੱਤ ਤੇ ਕੱਢ ਕੇ ਵਾਗੇਗਾ। ਯਕੀਨ ਕਰੋ ਕਈ ਦੋਸਤ ਕਹਿੰਦੇ ਨੇ ਯਾਰ ਇਹਦੀਆਂ ਗਾਲਾਂ 'ਚ ਇੰਨੀ ਬਰਕਤ ਪੈ ਗਈ। ਮੈਂ ਕਿਹਾ ਤੁਸੀਂ ਨਾ ਕੱਢਣ ਲੱਗ ਪਿਓ ਕਿਸੇ ਨੂੰ। ਬਹੁਤ ਅੱਛਾ ਗਿਆ ਜੀ, ਬਹੁਤ ਹੀ ਵਧੀਆ ਗਿਆ। ਮੈਂ ਇੰਨੇ ਮੁਲਕਾਂ ਦੇ ਵਿੱਚ ਡਰਾਮਾ ਕੀਤਾ, ਮਤਲਬ ਮੈਨੂੰ ਇੰਨਾ ਮਜ਼ਾ ਨਹੀਂ ਆਇਆ ਜਿੰਨਾ ਇਹ 2 ਮੁਲਕਾਂ 'ਚ ਕਰਕੇ ਆਏ। ਇਹ ਨਵਾਂ ਐਕਸਪੈਰੀਮੈਂਟ ਸੀ। ਤੇ ਇੱਕ ਗੱਲ ਗੰਦੀ ਨਹੀਂ ਸਰਦਾਰ ਸਾਹਿਬ, ਇੰਨੀਆਂ ਮਤਲਬ ਕਿ ਫੈਮਲੀਆਂ ਬੈਠੀਆਂ, ਉਹ ਸਾਡੀਆਂ ਧੀਆਂ ਭੈਣਾਂ ਸਾਹਮਣੇ ਜਦੋਂ ਬੈਠੀਆਂ, ਸਾਨੂੰ ਫਖਰ ਹੁੰਦਾ ਸੀ ਕਿ ਯਾਰ ਅਸੀਂ ਇੱਦਾਂ ਲੱਗਦਾ ਸੀ ਕਿ ਜਿਵੇਂ ਪੁਰਾਣੇ ਦੌਰ 'ਚ ਡਰਾਮੇ ਨਹੀਂ ਕਰਦੇ ਕਿ ਫੈਮਲੀਆਂ ਨਾਲ ਹਾਲ ਭਰਿਆ ਹੁੰਦਾ ਸੀ। ਸਹੀ ਇੱਦਾਂ ਲੱਗਾ ਸਾਨੂੰ। ਅਕਰਮ ਸਾਹਿਬ ਦੇਖੋ ਨਾ, ਅਸੀਂ ਬਾਹਰ ਦੇ ਮੁਲਕ ਜਾਈਦਾ ਹੈ, ਉੱਥੇ ਥੀਏਟਰ ਕਰੀਦਾ, ਉੱਥੇ ਇਸ ਗੱਲ ਦਾ ਖਾਸ ਤੌਰ ਤੇ ਖਿਆਲ ਰੱਖੀਦਾ ਕਿ ਕੋਈ ਜੁਮਲਾ ਕੋਈ ਗੱਲ ਐਸੀ ਸਾਡੇ ਮੂੰਹੋਂ ਨਾ ਨਿਕਲੇ। ਜੀ ਜੀ। ਅਗਰ ਇਹੋ ਖਿਆਲ ਅਸੀਂ ਆਪਣੇ ਮੁਲਕ 'ਚ ਰਹਿ ਕੇ ਆਪਣੇ ਇਸ ਥੀਏਟਰ ਤੇ ਕਰ ਲਈਏ ਜਿਹੜਾ ਅਸੀਂ ਪਾਕਿਸਤਾਨ 'ਚ ਕਰ ਰਹੇ ਹਾਂ, ਤੇ ਕਿਆ ਇੱਥੇ ਅੱਛਾ ਡਰਾਮਾ ਨਹੀਂ ਹੋ ਸਕਦਾ? ਅਸੀਂ ਫੇਰ ਨਾ ਡਰਾਮਾ ਸ਼ੁਰੂ ਕਰ ਦਈਏ ਜੇ ਛੱਡਿਆ ਤੇ। ਇਸੇ ਤਰ੍ਹਾਂ ਹੀ ਹੈ ਜੀ, ਜਿੰਨਾ ਖਿਆਲ ਰੱਖੋਗੇ ਤੁਸੀਂ ਇਹਨੂੰ ਅੱਛਾ ਕਰਨਾ, ਮੇਰਾ ਖਿਆਲ ਹੈ ਕਿ ਐਕਟਰਾਂ ਦੇ ਹੱਥ ਵੱਸ ਹੈ। ਜਿੰਨਾ ਅੱਛਾ ਕਰਨਗੇ ਉਨਾ ਅੱਛੇ ਫੈਮਿਲੀ ਆਉਂਦੀ ਜਾਏ। ਅੱਛਾ, ਫੈਮਿਲੀ ਆਉਣ ਨਾਲ ਪਬਲਿਕ ਵੀ ਵਧੇਗੀ। ਫਸਟ ਟਾਈਮ ਗਏ ਆਸਟ੍ਰੇਲੀਆ? ਜੀ ਮੈਂ ਫਸਟ ਟਾਈਮ ਗਿਆ। ਨਿਊਜ਼ੀਲੈਂਡ ਆਸਟ੍ਰੇਲੀਆ ਫਸਟ ਟਾਈਮ? ਜੀ ਜੀ ਬਿਲਕੁਲ। ਆਪਣਾ ਮੇਰੇ ਖਿਆਲ ਸਾਰੇ ਤੁਸੀਂ ਫਸਟ ਟਾਈਮ ਹੀ ਗਏ। ਸਲੀਮ ਸਾਹਿਬ ਮੇਰੇ ਖਿਆਲ ਸ਼ਾਇਦ ਤਲੇ ਗਏ ਹੋਣਗੇ। ਉਹ ਪਹਿਲੇ ਗਏ ਜੀ ਇੱਕ ਦਿਨ। ਬਾਕੀ ਫਸਟ ਟਾਈਮ ਗਏ ਸਭ। ਔਰ ਬੜੀ ਪਜ਼ੀਰਾ ਹੀ ਮਿਲੀ ਤੁਹਾਨੂੰ? ਬਹੁਤ ਜ਼ਿਆਦਾ ਜੀ। ਔਰ ਮੈਨੂੰ ਬਹੁਤ ਖੁਸ਼ੀ ਹੋਈ, ਮੈਂ ਵੇਖਿਆ ਕਿ ਮਾਸ਼ਾਅੱਲਾ ਤੁਸੀਂ ਜਿਸ ਜਗ੍ਹਾ ਤੇ ਵੀ ਸ਼ੋਅ ਕੀਤਾ, ਨਿਊਜ਼ੀਲੈਂਡ ਕੀਤਾ ਜਾਂ ਆਸਟ੍ਰੇਲੀਆ ਕੀਤਾ, ਹਾਊਸ ਪੈਕ ਜੀ। ਸਾਰੇ ਜਿੰਨੇ ਸ਼ੋਅ ਕੀਤੇ ਜੀ ਸਾਰੇ ਹੀ ਹਾਊਸ ਪੈਕ। ਤੇ ਇਹ ਬਿਲਕੁਲ ਸਹੀ, ਬੜੀ ਲੰਬੀ ਫਲਾਈਟ ਹੈ, ਕੋਈ ਵਕੂਆ ਇਹਦੇ ਚ ਕੋਈ ਐਸਾ ਹਾਸਾ? ਵਕੂਆ ਜੀ ਜਦੋਂ ਉੱਠਦੇ ਹਾਂ ਪੁੱਛਦੇ ਹਾਂ ਕਿੰਨਾ ਰਹਿੰਦਾ, ਕਹਿੰਦੇ ਬਸ ਸੌਂ ਜਾਓ, ਹਾਲੇ 5 ਘੰਟੇ ਦਾ ਸਫ਼ਰ ਆ। ਅਸੀਂ ਸੌਂ ਕੇ ਵੀ ਉੱਠ ਪੈਂਦੇ ਹਾਂ, ਫਿਰ ਪੁੱਛਦੇ ਹਾਂ ਕਿੰਨੇ ਹੋਏ, ਕਹਿੰਦੇ ਜੀ ਹਾਲੇ ਤੇ ਸ਼ੁਰੂ ਹੀ ਹੋਇਆ ਸਫ਼ਰ। ਇੱਕ ਵਾਰੀ ਤੁਹਾਡਾ ਵਿੱਚ ਇਤਰਾ ਵੀ ਨਿਕਲਿਆ ਕਿ ਉੱਠ ਕੇ ਵੇਖੋਗੇ ਸਾਰਾ ਅਮਲਾ ਹੀ ਤਬਦੀਲ ਹੋ ਗਿਆ, ਤੁਸੀਂ ਕਿਸੇ ਹੋਰ ਜਹਾਜ਼ ਤੇ ਨਹੀਂ ਬਹਿ ਗਏ ਸੀ? ਜੀ ਜੀ ਐਸਾ ਵੀ ਹੋਇਆ ਜੀ। ਇੱਕ ਜਗ੍ਹਾ ਤੇ ਉਹਨਾਂ ਨੇ ਜਹਾਜ਼ ਲਾ ਲਿਆ, ਉਹ ਕਿਹੜੀ ਜਗ੍ਹਾ ਸੀ? ਬਾਲੀ। ਬਾਲੀ ਤੇਰੀ ਉਮਰ ਕੋ ਸਲਾਮ। ਉਧਰ ਕੀ ਸਟੇਸ਼ਨ ਹੈ? ਹਾਂਜੀ, ਇਹ ਮਲੇਸ਼ੀਆ ਦੇ ਨਾਲ ਕੋਈ ਮੁਲਕ ਲੱਗਦਾ ਜੀ, ਸ਼੍ਰੀਲੰਕਾ ਦਾ ਹੈਗਾ ਬਾਲੀ ਕਿ ਬਾਲੀ, ਇਸ ਤਰ੍ਹਾਂ ਕਰਕੇ ਨਾਂ ਸੀ। ਮੈਂ ਕਿਹਾ ਯਾਰ ਜਹਾਜ਼ ਇੱਥੇ ਖਲੋ ਕਿਉਂ ਰਿਹਾ? ਨਾ ਕੋਈ ਉਹਦੇ ਨਾਲ ਉਹ ਲੱਗਾ, ਕੋਈ ਹੁੰਦਾ ਨਾ ਜੀ ਉਹ ਗੇਟ ਲੱਗਾ, ਕੋਈ ਸ਼ੈ ਨਹੀਂ, ਖਾਲੀ ਇੱਕ ਸੜਕ ਜੀ ਤੇ ਖਲੋਤਾ ਤੇ ਗੱਡੀਆਂ ਨਿੱਕੀਆਂ ਨਿੱਕੀਆਂ ਉਹਦੇ ਕੋਲ ਫਿਰ ਰਹੀਆਂ।
ਮੈਂ ਕਿ ਕਿਉਂ ਖਲੋਤਾ, ਕਹਿੰਦੇ ਜੀ ਇੱਥੋਂ ਤੇਲ ਪਾਣੀ ਲੈ ਰਿਹਾ। ਮੈਂ ਕਿਹਾ ਜੀ 4 ਘੰਟੇ ਹੋਏ ਉੱਡੇ ਨੂੰ, ਕਿਹੜੇ ਤੇਲ ਜਹਾਜ਼ ਪਾਣੀ ਤੇ ਚਲੋ ਜਿਹੜਾ ਸਾਹ ਲੈਂਦਾ ਆਸਟ੍ਰੇਲੀਆ ਪਹੁੰਚਿਆ? ਤੇ ਉਹ ਇਸ ਤਰ੍ਹਾਂ ਕਾਫੀ ਦਿਨਾਂ ਕਰ। ਹੀ ਪਹੁੰਚੇ ਮੇਰੇ ਖਿਆਲ ਤੁਸੀਂ, ਹਾਂਜੀ, ਕਾਫੀ ਦਿਨਾਂ 'ਚ ਪਹੁੰਚੇ ਹੋ? ਨਹੀਂ ਨਹੀਂ ਦਿਨਾਂ 'ਚ ਨਹੀਂ, ਵਾਪਸੀ ਆਉਣ ਲੱਗਾ। ਉਹ ਭਾਜੀ ਉਹ ਪਰਥ ਦਾ ਤੇ ਸਿਡਨੀ ਦਾ ਆਪਸ ਵਿੱਚ ਇੰਨਾ ਫਾਸਲਾ ਹੈ, ਤੁਸੀਂ ਤੇ ਗਏ ਹੀ ਜੀ ਹੋਵੋਗੇ। ਮੈਂ ਗਿਆ ਜੀ। ਉੱਥੇ ਮੇਰਾ 6-7 ਘੰਟੇ ਦਾ ਨਾ ਜੀ ਫਲੈਟ ਦਾ ਆਪਸ ਤੇ ਉਹ ਸਫ਼ਰ ਹੈ। ਫਲੈਟ ਸਿਡਨੀ ਤੋਂ ਉੱਡਦੀ ਹੈ ਤੇ ਪਰਥ ਜਾਣ ਤੱਕ 6 ਤੋਂ 7 ਘੰਟੇ ਔਰ ਲੱਗਦੇ। ਕਿੰਨਾ ਤੁਹਾਨੂੰ ਮਜ਼ਾ ਆਏਗਾ ਜਦੋਂ ਤੁਹਾਨੂੰ ਉੱਥੇ ਪਤਾ ਲੱਗੇਗਾ ਵੀ ਇਹਨਾਂ ਮੁਲਕਾਂ ਵਿੱਚ ਜਿਹੜਾ ਕ੍ਰਾਈਮ ਹੈ ਬਿਲਕੁਲ ਜ਼ੀਰੋ ਹੈ ਹੀ ਨਹੀਂ, ਹੈ ਹੀ ਨਹੀਂ, ਬਿਲਕੁਲ ਇਦਾਂ ਹੀ ਹੈ ਜੀ। ਪੁਲਿਸ ਵਾਲੇ ਬੈਠੇ ਮੁਜਰਮ ਹੈ ਨਹੀਂ। ਹਾਂਜੀ ਹਾਂਜੀ, ਹਾਂਜੀ, ਉਹ ਸਾਨੂੰ ਇੰਜ ਲੱਗਦਾ ਸੀ ਕਿ ਯਾਰ ਖਰੇ ਅਸੀਂ ਪਹਿਲੀ ਵਾਰੀ ਇੱਥੇ ਆਏ ਹਾਂ ਇੰਨੇ ਤਾਂ ਦਿਨ ਤੁਹਾਡੇ ਕੰਨ 'ਚ ਕਿਸੇ ਹਾਰਨ ਦੀ ਆਵਾਜ਼ ਨਹੀਂ ਸੀ। ਕੋਈ ਨਹੀਂ। ਕਿਧਰੇ ਤੁਸੀਂ ਇਹ ਨਹੀਂ ਵੇਖਿਆ ਹੋਣਾ ਕਿ ਮਹਿਮੂਦ ਬੂਟੀ ਲੰਘੇ ਕਿ ਨਹੀਂ ਲੰਘੇ? ਉੱਥੇ ਮਹਿਮੂਦ ਬੂਟੀ ਤੇ ਹੈ ਹੀ ਨਹੀਂ ਨਾ ਜੀ। ਔਰ ਬਹੁਤ ਸਕੂਨ, ਬਹੁਤ ਅੱਛਾ, ਖੁੱਲੇ ਖੁੱਲੇ ਘਰ। ਲੰਡਨ ਤੇ ਜਾਈਦਾ ਨਾ ਜੀ ਬਿਲਕੁਲ ਹਾਂ, ਤੰਗ ਘਰ ਤੇ ਉੱਤੇ ਹੇਠ ਉੱਤੇ ਬਣੇ ਨਾ, ਉੱਥੇ ਖੁੱਲੇ ਘਰ ਤੇ ਵੱਡੇ ਘਰ ਤੇ ਬਿਲਕੁਲ ਜਿਵੇਂ ਖੁੱਲੇ ਆਸਟ੍ਰੇਲੀਆ, ਇਹ ਆਪਣਾ ਕੈਨੇਡਾ ਹਾਂਜੀ ਹਾਂਜੀ ਬਿਲਕੁਲ ਖੁੱਲਾ ਡੁੱਲਾ, ਏਦਾਂ, ਇਸੇ ਬਿਲਕੁਲ ਤਰ੍ਹਾਂ ਆਸਟ੍ਰੇਲੀਆ ਵੀ ਹੈ, ਨਿਊਜ਼ੀਲੈਂਡ ਵੀ ਹੈ। ਜੀ ਜੀ ਬਿਲकुल ਇਦਾਂ ਹੀ। ਚਲੋ ਜੀ, ਬੜੀ ਮਿਹਰਬਾਨੀ, ਤੁਸੀਂ ਹੋ ਕੇ ਆਏ ਔਰ ਬੜੀਆਂ ਕਾਮਯਾਬੀਆਂ ਸਮੇਟ ਕੇ ਲਿਆ। ਅੱਲਾਹ ਤੁਹਾਨੂੰ ਸਦਾ ਇਸੇ ਤਰ੍ਹਾਂ ਕਾਮਯਾਬ ਰੱਖੇ। ਆਮੀਨ। ਅਕਰਮ ਸਾਹਿਬ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ, ਮੈਂ ਬਹੁਤ ਮਸ਼ਕੂਰ ਹਾਂ ਤੁਹਾਡਾ। ਇਨਸ਼ਾਅੱਲਾ ਅੱਜ ਤੁਹਾਡੀ ਅਕਰਮ ਸਾਹਿਬ ਨਾਲ ਮੁਲਾਕਾਤ ਕਰਵਾਈਏ, ਫਿਰ ਅੱਗੋਂ ਨਵੇਂ ਕਿਸੇ ਫਨਕਾਰ ਨਾਲ ਮੁਲਾਕਾਤ ਕਰਵਾਵਾਂਗੇ। ਦੇਖਦੇ ਰਹਿਣਾ ਸਰਦਾਰ ਇਕਬਾਲ ਆਫੀਸ਼ੀਅਲ ਚੈਨਲ।